ਤਰਨਤਾਰਨ ਜਿਮਨੀ ਚੋਣ ਦੇ ਹਾਲਾਤ ਕਿਵੇਂ ਦੇਖਦੇ ਹੋ ਗਰਾਊਂਡ ਦੇ ਜਿਹੜੇ ਬਣੇ ਹੋਏ ਨੇ? ਪੰਜਾਬ ਸਿਧਾਂਤਕ ਹੈ। ਇੱਥੇ ਦੀ ਮਿੱਟੀ ਸਿਧਾਂਤਕ ਹੈ, ਸਿਧਾਂਤ ਨਾਲ ਚੱਲਣ ਵਾਲੇ ਲੋਕ ਨੇ। ਇੱਥੇ ਧਾੜਵੀ, ਮੁਗਲ, ਮੰਗੋਲ, ਪਠਾਨ ਸਾਰੇ ਆਏ। ਗੁਲਾਮੀ ਕਿਸੇ ਦੀ ਨਹੀਂ ਝੱਲੀ ਪੰਜਾਬੀਆਂ ਦੀ। ਚੋਣਾਂ ਦੇ ਵਿੱਚ ਸਾਡਾ ਅਕਾਲੀ ਦਲ ਦਾ ਪਰੰਪਰਾਵਾਂ, ਅਕਾਲੀ ਸਿਧਾਂਤ, ਸਾਡੀ ਵਿਰਾਸਤ, ਸਾਡਾ ਪੰਜਾਬ ਤੇ ਪੰਜਾਬੀਅਤ ਤੇ ਸਾਡੀ ਕੌਮ ਪੰਥ ਪ੍ਰਸਤ, ਉਹਦੀ ਗੱਲ ਕਰਨ ਵਾਲੀ ਅਕਾਲੀ ਦਲ ਦੇ ਵਿੱਚੋਂ ਹੀ ਨਿਕਲਦੀ ਹੈ, ਨਾ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਨਿਕਲਦੀ ਹੈ। ਸਰਕਾਰ ਮੌਜੂਦਾ ਚੱਲ ਰਹੀ ਹੈ ਜਾਂ ਕਾਂਗਰਸ ਸਰਕਾਰ ਚੱਲੀ, ਪ੍ਰੈਜ਼ੀਡੈਂਟ ਰੂਲ ਚੱਲਿਆ, ਸਾਡੇ ਬਾਦਲ ਪਰਿਵਾਰ ਦਾ ਰਾਜ ਵੀ ਦੇਖਿਆ ਕਰਨ। ਸਥਿਤੀ ਪੰਜਾਬ ਦੀ ਜਿਉਂ ਤੋਂ ਖੜੀ ਹੈ, ਮਸਲੇ ਉੱਥੇ ਦੇ ਉੱਥੇ ਖੜੇ ਨੇ, ਡਿਫੀਕਲਟ ਹੋ ਗਏ। ਲੈਣ ਦੀ ਬਜਾਏ ਗਵਾ ਰਹੇ ਹਾਂ ਦਿਨ ਤੇ ਰਾਤ। ਪੰਜਾਬ ਦਾ ਹੀ ਕੁਝ ਨਹੀਂ, ਅਜੇ ਤਾਂ ਤੁਸੀਂ ਬਣਾ ਲਓਗੇ। ਸਾਨੂੰ ਸੈਂਟਰ ਦੇ ਨਾਲ ਲੜਨ ਵਾਸਤੇ ਸਾਨੂੰ ਜਿਗਰਾ ਤੇ ਇਰਾਦੇ ਤੇ ਸਾਡੇ ਦਾਅਵੇ ਤੇ ਸਾਡੇ ਉਹ ਵੱਡੇ ਹੋਣੇ ਚਾਹੀਦੇ ਨੇ। ਬਾਕੀ ਤਾਂ ਗੱਲਾਂ ਸਾਰੀਆਂ ਹੀ ਛੋਟੀਆਂ ਨੇ। ਮੁੱਖ ਮੰਤਰੀ ਬਣਨਾ ਸਾਡਾ ਕੋਈ ਮੁੱਦਾ ਨਹੀਂ ਹੈ। ਸਾਡਾ ਮੁੱਦੇ ਪੰਜਾਬ ਦੇ ਨੂੰ ਠੀਕ ਕਰਨ ਵਾਸਤੇ, ਕੌਮ ਦੇ ਹਿੱਤ 'ਚ, ਪੰਜਾਬ ਦੇ ਹਿੱਤ 'ਚ ਉਹ ਕਰਨ ਵਾਲੇ ਹੁੰਦੇ ਨੇ। ਤਾਂ ਕੀ ਲੱਗਦਾ ਕਿ ਜਿਹੜਾ ਭਾਈ ਸੰਦੀਪ ਸਿੰਘ ਸਨੀ ਨੇ ਐਕਸ਼ਨ ਕੀਤਾ ਹੈ ਤਾਂ ਉਹਨੂੰ ਇਸ ਚੀਜ਼ ਦੇ ਨਾਲ ਵੀ ਦੇਖਿਆ ਜਾਂਦਾ ਕਿ ਉਹਨਾਂ ਨੇ ਕਤਲ ਕੀਤਾ ਹੈ, ਉਹ ਕਾਤਲ ਨੇ? ਵੱਖਰੇ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਬਹੁਤ ਸਾਰੇ ਸਿਆਸਤਦਾਨਾਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ। ਸਭ ਤੋਂ ਵੱਡੀ ਤਾਂ ਕਾਤਲ ਕਾਂਗਰਸੀ ਨੇ। ਉਸ ਤੋਂ ਬਾਅਦ ਇਹ ਰੋਜ਼ ਗੋਲੀਆਂ ਚਲਾਉਂਦੀ ਹੈ, ਗੌਰਮੈਂਟ ਬੰਦੇ ਮਾਰਦੀ ਹੈ ਰੋਜ਼ ਦੀ ਰੋਜ਼। ਇਹ ਵੀ ਕਾਤਲ ਹੈ। ਬਾਦਲ ਕੇ ਵੀ ਕਾਤਲ ਨੇ। ਉਹਨਾਂ ਨੇ ਵੀ ਬਰਗਾੜੀ ਦੇ ਵਿੱਚ ਕਾਂਡ ਕਰਾਇਆ, 1978 ਦੇ ਵਿੱਚ ਨਿਰੰਕਾਰੀ ਕਾਂਡ ਕਰਾਇਆ। ਜਿਹੜੇ ਕਾਤਲ ਕਹਿੰਦੇ ਨੇ ਉਹ ਕਾਤਲ ਤਾਂ ਆਪ ਹੀ ਨੇ। ਇਹਦੇ ਤਾਂ ਜਿਹੜਾ ਮਨਦੀਪ ਇਹਨੇ ਤਾਂ ਕਾਤਲ ਹੈ ਹੀ ਨਹੀਂ। ਇਹ ਤਾਂ ਵਿਚਾਰਾ ਉਹਦਾ ਭਰਾ ਹੀ ਹੈ, ਇਹਦਾ ਕਾਤਲ ਹੈ ਨਹੀਂ ਨਾ। ਜਿਹੜੇ ਕਾਤਲ ਨੇ, ਕਾਤਲ ਤਾਂ ਰਾਜ ਕਰਨ ਵਾਲੇ ਨੇ। ਤਰਨਤਾਰਨ ਜਿਮਣੀ ਚੋਣ ਇਸ ਵਾਸਤੇ ਖਾਸ ਹੈ ਕਿਉਂਕਿ ਪੰਥਕ ਜਥੇਬੰਦੀਆਂ ਦੇ ਵੱਲੋਂ ਭਾਈ ਸੰਦੀਪ ਸਿੰਘ ਸਨੀ ਦਾ ਭਰਾ ਭਾਈ ਮਨਦੀਪ ਸਿੰਘ ਖਾਲਸਾ ਚੋਣ ਅਖਾੜੇ ਦੇ ਵਿੱਚ ਹੈ, ਤਾਂ ਦੂਜੇ ਪਾਸੇ ਅਕਾਲੀ ਦਲ ਦੇ ਵੱਡੇ ਦਾਅਵੇ ਨੇ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ। ਤਾਂ ਖਾਸ ਤੌਰ ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਪੰਥਕ ਸੀਟ ਬਣਦੀ ਹੋਈ ਨਜ਼ਰ ਆ ਰਹੀ ਹੈ ਤਰਨਤਾਰਨ ਦੀ ਜਿਮਣੀ ਚੋਣ। ਇਸੇ ਦੇ ਮੱਦੇਨਜ਼ਰ ਕਿਹੜੀ ਧਿਰ ਦੀ ਕਿਸ ਤਰੀਕੇ ਦੀ ਭੂਮਿਕਾ ਹੋ ਸਕਦੀ ਹੈ? ਤਾਂ ਖਾਸ ਤੌਰ ਤੇ ਵੱਡਾ ਇਹ ਸਵਾਲ ਹੈ ਕਿ ਆਖਰ ਇਸ ਜਿਮਣੀ ਚੋਣ ਦੇ ਵਿੱਚੋਂ ਜਿੱਤ ਕਿਹੜੀ ਧਿਰ ਦੀ ਝੋਲੀ ਦੇ ਵਿੱਚ ਪਊਗੀ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ, ਚੰਡੀਗੜ੍ਹ ਸਟੇਟ ਪ੍ਰਧਾਨ ਸਾਡੇ ਨਾਲ ਗੋਪਾਲ ਸਿੰਘ ਸਿੱਧੂ ਨੇ ਗੱਲਬਾਤ ਕਰਦੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਖਾਲਸਾ ਬਰਾਮ ਸਾਹਿਬ, ਆਪ ਜੀ ਦਾ ਤੇ ਆਪ ਜੀ ਦੀ ਟੀਵੀ ਚੈਨਲ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਤਰਨਤਾਰਨ ਦਾ ਜਿਮਣੀ ਚੋਣ ਭਖਿਆ ਹੋਇਆ ਹੈ, ਤਾਂ ਇਸੇ ਦੇ ਮੱਦੇਨਜ਼ਰ ਤਮਾਮ ਸਾਰੀਆਂ ਸਿਆਸੀ ਧਿਰਾਂ ਵੱਡੇ ਦਾਅਵੇ ਕਰ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਤਰਨਤਾਰਨ ਜਿਮਣੀ ਚੋਣ ਦੇ ਹਾਲਾਤ ਕਿਵੇਂ ਦੇਖਦੇ ਹੋ ਗਰਾਊਂਡ ਦੇ ਜਿਹੜੇ ਬਣੇ ਹੋਏ ਨੇ? ਦੇਖੋ ਜੀ, ਪੰਜਾਬ ਸਿਧਾਂਤਕ ਹੈ। ਇੱਥੇ ਦੀ ਮਿੱਟੀ ਸਿਧਾਂਤਕ ਹੈ, ਸਿਧਾਂਤ ਨਾਲ ਚੱਲਣ ਵਾਲੇ ਲੋਕ ਨੇ। ਇੱਥੇ ਧਾੜਵੀ, ਮੁਗਲ, ਮੰਗੋਲ, ਪਠਾਨ ਸਾਰੇ ਆਏ ਨੇ। ਗੁਲਾਮੀ ਕਿਸੇ ਦੀ ਨਹੀਂ ਝੱਲੀ ਪੰਜਾਬੀਆਂ ਨੇ, ਚਾਹੇ ਸ਼ਾਸਕੰਦਰ ਹੋਵੇ ਚਾਹੇ ਇਹ ਹੋਵੇ। ਹੁਣ ਸਥਿਤੀ ਜਿਹੜੀ ਅੱਜ ਸਰਕਾਰਾਂ ਬਣਨ ਵਾਲੀ ਆਈ ਹੈ, ਸਰਕਾਰ ਮੌਜੂਦਾ ਚੱਲ ਰਹੀ ਹੈ ਜਾਂ ਕਾਂਗਰਸ ਸਰਕਾਰ ਚੱਲੀ, ਪ੍ਰੈਜ਼ੀਡੈਂਟ ਰੂਲ ਚੱਲਿਆ, ਸਾਡੇ ਬਾਦਲ ਪਰਿਵਾਰ ਦਾ ਰਾਜ ਵੀ ਦੇਖਿਆ ਕਰਨ। ਸਥਿਤੀ ਪੰਜਾਬ ਦੀ ਜਿਉਂ ਤੋਂ ਖੜੀ ਹੈ, ਮਸਲੇ ਉੱਥੇ ਦੇ ਉੱਥੇ ਖੜੇ ਨੇ, ਡਿਫੀਕਲਟ ਹੋ ਗਏ। ਲੈਣ ਦੀ ਬਜਾਏ ਗਵਾ ਰਹੇ ਹਾਂ ਦਿਨ ਤੇ ਰਾਤ। ਇਸ ਸਥਿਤੀ ਨੂੰ, ਮੁੱਦੇ ਨੂੰ ਨਜ਼ਰ ਰੱਖਦੇ ਹੋਏ ਜਿਹੜੀ ਇਹ ਚੋਣਾਂ ਨੇ, ਚੋਣਾਂ ਦੇ ਵਿੱਚ ਸਾਡਾ ਅਕਾਲੀ ਦਲ ਦਾ ਪਰੰਪਰਾਵਾਂ, ਅਕਾਲੀ ਸਿਧਾਂਤ, ਸਾਡੀ ਵਿਰਾਸਤ, ਸਾਡਾ ਪੰਜਾਬ ਤੇ ਪੰਜਾਬੀਅਤ ਤੇ ਸਾਡੀ ਕੌਮ ਪੰਥ ਪ੍ਰਸਤ, ਉਹਦੀ ਗੱਲ ਕਰਨ ਵਾਲੀ ਅਕਾਲੀ ਦਲ ਦੇ ਵਿੱਚੋਂ ਹੀ ਨਿਕਲਦੀ ਹੈ, ਨਾ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਨਿਕਲਦੀ ਹੈ। ਜਿਵੇਂ ਕਿ ਕਾਮਰੇਡ ਸੀਗੇ, ਉਹ ਜਿਵੇਂ ਇਹ ਆਮ ਆਦਮੀ ਪਾਰਟੀ ਆ ਗਈ। ਸਾਡਾ ਮਸਲਾ ਹਾਈ ਰੋਟੀ ਦਾ ਨਹੀਂ ਹੈਗਾ, ਸਾਡਾ ਮਸਲਾ ਸਾਡਾ ਪੰਥਕ ਵਿਚਾਰਧਾਰਾ ਦਾ ਹੈ। ਇੱਥੇ ਵੈਸੇ ਨਹੀਂ ਭੁੱਖਾ ਰਹਿੰਦਾ ਬੰਦਾ ਕੋਈ। ਇਹ ਪੰਜਾਬ ਸਟੇਟ, ਹਰਿਆਣਾ ਪੰਜਾਬ ਸਟੇਟ ਜਿਹੜਾ ਖਿੱਤਾ ਹੈ, ਕੁਛ ਹਿਮਾਚਲ ਦਾ, ਰਾਜਸਥਾਨ ਦਾ, ਇਹ ਕਹਿ ਲੈ, ਇਹ ਤਾਂ ਲੋਕ ਦੁਨੀਆ ਨੂੰ ਰਜਾਉਣ ਵਾਲਾ ਹੈ, ਭੁੱਖਿਆਂ ਵਾਲਾ ਹੈ ਹੀ ਨਹੀਂ। ਇਹ ਤਾਂ ਗੱਲ ਹੀ ਸਾਡੀ ਸਰਬੱਤ ਦੇ ਭਲੇ ਦੀ ਕਰਦਾ ਹੈ। ਇੱਥੇ ਤਾਂ ਮੁੱਦੇ, ਸਾਡੇ ਮਸਲੇ ਬਹੁਤ ਵੱਡੇ ਨੇ। ਵੱਡੇ ਮਸਲਿਆਂ ਦੇ ਲਈ ਸਾਨੂੰ ਵੱਡਾ ਜੇਰਾ ਕਰਕੇ ਸਾਨੂੰ ਸੈਂਟਰ ਸਰਕਾਰ ਤੇ, ਪੰਜਾਬ ਦਾ ਹੀ ਕੁਝ ਨਹੀਂ, ਅਜੇ ਤਾਂ ਤੁਸੀਂ ਬਣਾ ਲਓਗੇ। ਸਾਨੂੰ ਸੈਂਟਰ ਦੇ ਨਾਲ ਲੜਨ ਵਾਸਤੇ ਸਾਨੂੰ ਜਿਗਰਾ ਤੇ ਇਰਾਦੇ ਤੇ ਸਾਡੇ ਦਾਅਵੇ ਤੇ ਸਾਡੇ ਉਹ ਵੱਡੇ ਹੋਣੇ ਚਾਹੀਦੇ ਨੇ। ਬਾਕੀ ਤਾਂ ਗੱਲਾਂ ਸਾਰੀਆਂ ਹੀ ਛੋਟੀਆਂ ਨੇ। ਕੋਈ ਮੁੱਖ ਮੰਤਰੀ ਬਣ ਕੇ ਕੋਈ ਬਹੁਤੇ ਵੱਡੇ
ਦਾਅਵੇ ਜਾਂ ਕੋਈ ਮੁੱਖ ਮੰਤਰੀ ਬਣਨਾ, ਕੋਈ ਹਰ ਬੰਦਾ ਕਹਿੰਦਾ ਤੁਸੀਂ ਮੈਂ ਸਾਰੇ ਹਰ ਬੰਦਾ ਮੁੱਖ ਮੰਤਰੀ ਬਣਨ ਨੂੰ ਫਿਰਦਾ। ਮੁੱਖ ਮੰਤਰੀ ਬਣਨਾ ਸਾਡਾ ਕੋਈ ਮੁੱਦਾ ਨਹੀਂ ਹੈ। ਸਾਡਾ ਮੁੱਦੇ ਪੰਜਾਬ ਦੇ ਨੂੰ ਠੀਕ ਕਰਨ ਵਾਸਤੇ, ਕੌਮ ਦੇ ਹਿੱਤ 'ਚ, ਪੰਜਾਬ ਦੇ ਹਿੱਤ 'ਚ ਉਹ ਕਰਨ ਵਾਲੇ ਹੁੰਦੇ ਨੇ। ਲੰਬੇ ਸਮੇਂ ਤੋਂ ਪੰਜਾਬ ਦੀਆਂ ਬਹੁਤ ਸਾਰੀਆਂ ਧਿਰਾਂ ਦੇ ਸਵਾਲ ਰਹੇ ਨੇ ਕਿ ਪੰਥਕ ਏਕਤਾ ਕਿਵੇਂ ਹੋਊ, ਪੰਥਕ ਧਿਰਾਂ ਦੇ ਵਿੱਚ ਆਪਸੀ ਕਨਫਲਿਕਟ ਚੱਲਦੇ ਨੇ। ਤਾਂ ਕੀ ਲੱਗਦਾ ਕਿ ਇਸ ਚੀਜ਼ ਦੇ ਮੱਦੇਨਜ਼ਰ ਜਿਹੜਾ ਤੁਸੀਂ ਇੱਕ ਸਾਂਝਾ ਉਮੀਦਵਾਰ ਭਾਈ ਸੰਨੀ ਦਾ ਭਰਾ ਮੈਦਾਨ ਦੇ ਵਿੱਚ ਉਤਾਰਿਆ ਹੈ, ਕੀ ਲੱਗਦਾ ਕਿ ਇਹਦੇ ਨਾਲ ਫਿਰ ਪੰਥਕ ਏਕਤਾ ਦਾ ਮੁੱਢ ਵੱਜਦਾ ਜਾਪਦਾ ਹੈ ਜੀ? ਦੇਖੋ ਜੀ, ਜਿਹੜਾ ਨੌਜਵਾਨ ਮੁੰਡਾ ਖੜਿਆ ਹੈ, ਇੱਕ ਤਾਂ ਅੰਮ੍ਰਿਤਸਰ ਤੇ ਤਰਨਤਾਰਨ ਦਾ ਕੋਈ ਫਰਕ ਨਹੀਂ ਹੈਗਾ, ਉਸੇ ਹਲਕੇ ਤੋਂ ਹੀ ਹੈ, ਉਹੀ ਜ਼ਿਲ੍ਹਾ ਹੈ। ਤਰਨਤਾਰਨ ਦੇ ਵਿੱਚੋਂ ਹੀ, ਅੰਮ੍ਰਿਤਸਰ ਦੇ ਵਿੱਚ ਹੀ ਤਰਨਤਾਰਨ ਹੈ, ਨਾਲ ਹੀ ਕੋਈ ਬਹੁਤਾ ਫਰਕ ਨਹੀਂ, 15 ਕਿਲੋਮੀਟਰ ਦਾ ਫਰਕ ਹੈ। ਗੱਲ ਇਹ ਸੀ ਵੀ ਜੋ ਖੜਿਆ ਹੈ, ਸੰਦੀਪ ਸਨੀ ਦਾ ਭਰਾ ਹੈ। ਸੰਦੀਪ ਸਨੀ ਨੇ ਕੌਮ ਦੇ ਲਈ ਬਹੁਤ ਵੱਡਾ ਕੰਮ ਕੀਤਾ, ਉਹਦੀ ਕੁਰਬਾਨੀ ਹੈ। ਉਹਦੀ ਕੁਰਬਾਨੀ ਸਾਰਿਆਂ ਦੀ ਹੁੰਦੀ ਹੈ, ਪਰ ਉਹਦੀ ਕੁਰਬਾਨੀ ਇਹ ਕਿ ਇੱਕ ਤਾਂ ਸੂਰੀ ਵਾਲਾ ਮਸਲਾ ਤੇ ਦੂਜਾ ਇਹਦੇ ਵਾਲਾ ਜੋ ਜੇਲ੍ਹ ਦੇ ਵਿੱਚ ਹੋਇਆ, ਇਹਦੇ ਕਰਕੇ ਇਹ ਜਿਹੜਾ ਕੈਂਡੀਡੇਟ ਉਹ ਆਪ ਨਹੀਂ ਸੀ ਲੜ ਸਕਦਾ। ਇਸੇ ਕਰਕੇ ਉਹਦੇ ਭਰਾ ਨੂੰ ਕੈਂਡੀਡੇਟ ਉਤਾਰਿਆ, ਤਾਂ ਕਿ ਅੰਮ੍ਰਿਤਪਾਲ ਨੂੰ ਜਿਤਾ ਲਿਆ ਸੀਗਾ, ਉਹ ਬਾਹਰ ਨਹੀਂ ਆ ਸਕਿਆ, ਉਹ ਨਹੀਂ ਕੰਮ ਕਰ ਸਕਿਆ, ਉਹਦਾ ਨੈਗੇਟਿਵਿਟੀ ਪੈਦਾ ਹੁੰਦੀ ਹੈ। ਇਸੇ ਨੈਗੇਟਿਵਿਟੀ ਨੂੰ ਦੂਰ ਕਰਨ ਦੇ ਲਈ ਇਸੇ ਕਰਕੇ ਕੈਂਡੀਡੇਟ ਸੰਦੀਪ ਦੀ ਬਜਾਏ ਉਹਦਾ ਭਰਾ ਮਨਦੀਪ ਨੂੰ ਚੁਣਿਆ। ਇਸੇ ਕਰਕੇ ਇਹ ਹੈ ਵੀ ਲੋਕਾਂ ਦੇ ਮਸਲਿਆਂ 'ਚ ਆਉਣ ਜਾਣ ਦਾ ਜਿਹੜਾ ਮਸਲਾ ਲੋਕਾਂ 'ਚ ਵੀ, ਵਿਧਾਨ ਸਭਾ 'ਚ ਬੋਲ ਵੀ ਸਕੇ, ਗੱਲ ਵੀ ਕਰ ਸਕੇ, ਤਾਂ ਖੜਾ ਕੀਤਾ ਉਹ, ਅਦਰਵਾਈਜ਼ ਨਹੀਂ ਸੀ ਹੋਣਾ। ਦੂਜੀਆਂ ਧਿਰਾਂ ਦੇ ਜਿਹੜੇ ਬਹੁਤ ਸਾਰੇ ਸਿਆਸਤਦਾਨ ਨੇ ਉਹ ਸਵਾਲ ਕਰਦੇ ਨੇ ਕਿ ਅਸੀਂ ਚੋਣ ਜਿੱਤ ਕੇ ਇਹ ਜਿਹੜਾ ਵਿਕਾਸ ਹੈ ਇਸ ਤਰ੍ਹਾਂ ਕਰਾਂਗੇ, ਜਾਂ ਇਦਾਂ ਦੇ ਇੱਕ ਬਲੂਪ੍ਰਿੰਟ ਜਾਰੀ ਕਰ ਰਿਹਾ। ਤਾਂ ਕੀ ਲੱਗਦਾ ਕਿ ਜਿਹੜਾ ਭਾਈ ਸੰਦੀਪ ਸਿੰਘ ਸਨੀ ਨੇ ਐਕਸ਼ਨ ਕੀਤਾ ਹੈ, ਤਾਂ ਉਹਨੂੰ ਇਸ ਚੀਜ਼ ਦੇ ਨਾਲ ਵੀ ਦੇਖਿਆ ਜਾਂਦਾ ਕਿ ਉਹਨਾਂ ਨੇ ਕਤਲ ਕੀਤਾ ਹੈ, ਉਹ ਕਾਤਲ ਨੇ? ਵੱਖਰੇ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਬਹੁਤ ਸਾਰੇ ਸਿਆਸਤਦਾਨਾਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ। ਇਸ ਚੀਜ਼ ਨੂੰ ਕਿਹੜੇ ਨਜ਼ਰੀਏ ਤੋਂ ਦੇਖੀਏ? ਸਭ ਤੋਂ ਵੱਡੀ ਤਾਂ ਕਾਤਲ ਕਾਂਗਰਸੀਏ ਨੇ। ਉਸ ਤੋਂ ਬਾਅਦ ਇਹ ਰੋਜ਼ ਗੋਲੀਆਂ ਚਲਾਉਂਦੀ ਹੈ, ਗੌਰਮੈਂਟ ਬੰਦੇ ਮਾਰਦੀ ਹੈ ਰੋਜ਼ ਦੀ ਰੋਜ਼, ਇਹ ਵੀ ਕਾਤਲ ਹੈ। ਬਾਦਲ ਕੇ ਵੀ ਕਾਤਲ ਨੇ, ਉਹਨਾਂ ਨੇ ਵੀ ਬਰਗਾੜੀ ਦੇ ਵਿੱਚ ਕਾਂਡ ਕਰਾਇਆ, 1978 ਦੇ ਵਿੱਚ ਨਿਰੰਕਾਰੀ ਕਾਂਡ ਕਰਾਇਆ। ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ 72 ਦੇ ਨਕਸਲਾਈਟ ਮੂਵਮੈਂਟ ਦੇ ਵਿੱਚ ਪੰਜਾਬ ਦੇ ਮੁੰਡੇ ਮਾਰੇ ਚੱਕ ਕੇ। ਇਹਨਾਂ ਨੇ ਬੁੱਝਾ ਸਿੰਘ 80 ਸਾਲਾਂ ਦਾ ਮਾਰੇ, ਤੇ ਉਹਨਾਂ ਨੇ ਉਸ ਤੋਂ ਬਾਅਦ ਜੋ ਕਤਲੋਗਾਰਤ ਤੁਹਾਡੇ ਸਾਹਮਣੇ ਹੋਇਆ, ਸੁਨਾਮ ਦੇ ਵਿੱਚ ਕਵਲਜੀਤ ਮਾਰਿਆ, ਦਰਸ਼ਨ ਸਿੰਘ ਲਹਾਰਾ ਲੁਧਿਆਣੇ 'ਚ ਮਾਰਿਆ, ਉਹ ਆਪਣੇ ਉੱਥੇ ਗੁਰਦਾਸਪੁਰ ਦੇ ਵਿੱਚ ਮੁੰਡਾ ਉਹ ਮਾਰਿਆ ਸੀ, ਕੀ ਨਾਮ ਹੈ, ਇਹ ਗੁਰਦਾਸਪੁਰ ਦੇ ਵਿੱਚ ਉਹ ਮਾਰ ਦਿੱਤਾ ਸੀਗਾ ਮੌਕੇ ਦੀ ਮੌਕੇ। ਤੇ ਹੋਰ ਪੰਜਾਬ ਦੇ ਵਿੱਚ ਕਿੰਨੇ ਹੋਏ ਨੇ, ਬਰਗਾੜੀ ਮਾਰ ਦਿੱਤੇ ਸੀਗੇ, ਬਠਿੰਡੇ ਕੋਲੇ ਉੱਥੇ ਮਾਰ ਦਿੱਤੇ ਸੀ। ਕਿਹੜੀ ਜਗ੍ਹਾ ਤੇ ਨਹੀਂ ਬੰਦੇ ਮਾਰੇ ਇਹਨਾਂ ਨੇ? ਜਿਹੜੇ ਕਾਤਲ ਕਹਿੰਦੇ ਨੇ ਉਹ ਕਾਤਲ ਤਾਂ ਆਪ ਹੀ ਨੇ। ਇਹਦੇ ਤਾਂ ਜਿਹੜਾ ਮਨਦੀਪ ਇਹਦਾ ਕਾਤਲ ਹੈ ਹੀ ਨਹੀਂ, ਇਹ ਤਾਂ ਵਿਚਾਰਾ ਉਹਦਾ ਭਰਾ ਹੀ ਹੈ, ਇਹਦਾ ਕਾਤਲ ਹੈ ਨਹੀਂ ਨਾ। ਜਿਹੜੇ ਕਾਤਲ ਨੇ, ਕਾਤਲ ਤਾਂ ਰਾਜ ਕਰਨ ਵਾਲੇ ਨੇ। ਉਦੋਂ ਜਿਹੜੇ MLA MP ਮਾਰੇ ਜਾ ਰਹੇ ਸੀ, ਜਾਂ ਕੈਂਡੀਡੇਟ ਦਾਅਵੇਦਾਰ ਸੀਗੇ, ਜਾਂ ਲੋਕ ਮਾਰੇ ਜਾ ਰਹੇ ਸੀਗੇ, ਪੁਲਿਸ ਨੂੰ ਪਤਾ ਸੀ ਫਲਾਣਾ ਕਾਂਗਰਸੀ ਮਰਵਾ ਰਿਹਾ, ਫਲਾਣਾ ਲੀਡਰ ਮਰਵਾ ਰਿਹਾ। ਉਸ ਤੋਂ ਬਾਅਦ ਤਾਂ MLA ਬਣ ਕੇ, ਮਿਨਿਸਟਰ ਬਣ ਕੇ, ਚੀਫ ਮਿਨਿਸਟਰ ਬਣ ਕੇ, ਉਸ ਤੋਂ ਬਾਅਦ ਤਾਂ ਸੱਤਾ ਦਾ ਆਨੰਦ ਵੀ ਲੈ ਗਏ। ਕਾਤਲ ਤਾਂ ਉਹ ਨੇ, ਕਾਤਲ ਅਸੀਂ ਕਿੱਥੇ ਹੋ ਗਏ ਸਾਰੇ? ਤੁਸੀਂ ਵੀ ਤਰਨਤਾਰਨ ਜਿਮਨੀ ਚੋਣ ਦੇ ਵਿੱਚੋਂ ਜਾ ਕੇ ਆਏ ਹੋਵੋਗੇ, ਚੋਣ ਪ੍ਰਚਾਰ ਦੇਖਿਆ ਹੋਊਗਾ ਗਰਾਊਂਡ ਤੋਂ, ਤਾਂ ਕੀ ਲੱਗਦਾ ਕਿ ਸਰਕਾਰ ਦੇ ਕੋਲੇ ਬਹੁਤ ਸਾਰੇ ਤਾਮਝਾਮ ਹੁੰਦੇ ਆ? ਤਾਂ ਇਸ ਤੋਂ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹ ਇਹ ਵੀ ਦਾਅਵਾ ਕਰ ਰਹੇ ਨੇ ਕਿ ਅਸੀਂ ਇਸ ਤੋਂ ਪਹਿਲਾਂ ਦੀਆਂ ਵੀ ਜਿਹੜੀਆਂ ਜਿਮਨੀ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ, ਤਾਂ ਇਹਦੇ ਵਿੱਚ ਵੀ ਲੱਖਾਂ ਦੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ। ਲੱਗਦਾ ਕਿ ਪੋਸੀਬਿਲਿਟੀ ਹੈਗੀ ਆ? ਦੇਖੋ ਜੀ, ਹਰ ਪਾਰਟੀ, ਹਰ ਬੰਦਾ ਦਾਅਵੇ ਕਰਦਾ ਹੁੰਦਾ, ਹਰ ਬੰਦਾ ਦਾਅਵੇ ਕਰਦਾ ਵੀ ਜਿੱਤ ਪਾਵਾਂਗੇ ਅਸੀਂ ਤਾਂ ਜੀ, ਉਹ ਜਿੱਤ ਲਾਂਗੇ। ਹਰ ਕੋਈ ਬੰਦਾ ਹਾਰਨ ਵਾਸਤੇ ਖੜਾ ਨਹੀਂ ਹੁੰਦਾ। ਇਹ ਗੱਲ ਹੋ ਗਈ ਵੀ ਜਿਹੜੀ ਉੱਥੇ ਇਲੈਕਸ਼ਨ ਹੈ, ਮੈਸੇਜ ਚੰਗਾ ਦੇਊਗੀ ਸਰਕਾਰ ਨੂੰ ਤਰਨਤਾਰਨ ਵਾਲੀ। ਦੂਜੀਆਂ ਬਾਈ ਇਲੈਕਸ਼ਨਾਂ ਦੇ ਨਾਲੋਂ ਵੱਖਰਾ ਕੀ ਜਾਪਦਾ? ਵੱਖਰਾ ਇਸ ਕਰਕੇ ਜਾਪਦਾ ਕਿਉਂਕਿ ਸਾਡੇ ਉੱਤੇ ਐਲੀਗੇਸ਼ਨ ਕਰਦੇ ਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਉਹਦੀ ਪਾਰਟੀ ਏਕਤਾ ਨਹੀਂ ਕਰਦੀ ਕਿਸੇ ਨਾਲ। ਅਸੀਂ ਏਕਤਾ ਛੱਡੀ ਕਿਸੇ ਨਾਲ ਨਹੀਂ ਕੀਤੀ ਨਾ ਹੋਵੇ। ਅਸੀਂ ਤਾਂ 1994 ਦੇ ਵਿੱਚ ਵੀ ਏਕਤਾ ਕਰ ਲਈ ਸੀ, ਉਦੋਂ ਪਹਿਲਾਂ ਵੀ ਕਰ ਲਈ ਸੀ ਏਕਤਾ। ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਉਹ ਤਾਂ ਬਣੀ ਅਕਾਲ ਤਖਤ ਸਾਹਿਬ ਤੋਂ ਹੈ 1 ਮਈ 1994 ਨੂੰ। ਉਹਦੇ ਵਿੱਚ ਟੌੜਾ ਸਾਹਿਬ, ਤਲਵੰਡੀ ਸਾਹਿਬ, ਬਰਨਾਲਾ ਸਾਹਿਬ, ਕੈਪਟਨ ਅਮਰਿੰਦਰ ਸਿੰਘ, ਸਾਰੇ ਜਸਮੇਰ ਮਾਲਾ ਜੀ, ਇਹ ਸਾਰੇ ਸਾਡੇ ਨਾਲ ਸੀ। 91 ਵਾਲੀ ਇਲੈਕਸ਼ਨ ਦੇ ਵਿੱਚ ਬਾਦਲ ਸਾਹਿਬ, ਮਾਨ ਸਾਹਿਬ ਕੋਲ ਘਰੇ ਆਉਂਦੇ ਰਹੇ ਤੇ 5 ਸੀਟਾਂ ਮੰਗਦੇ ਹੁੰਦੇ ਸੀ। ਅੱਜ ਤਾਂ ਉਹਨੂੰ ਵੀ ਕਹਿੰਦੇ ਵੀ ਇਲੈਕਸ਼ਨ ਹੋਊਗੀ 92 ਵਾਲੀ ਦੇ ਵਿੱਚ, ਸਾਨੂੰ ਵੀ ਕੋਈ ਨਹੀਂ, ਇਕੱਠੀ ਲੜਾ ਲਾਂਗੇ, ਕੋਈ ਗੱਲ ਨਹੀਂ। ਅੱਜ ਤਾਂ ਪੰਥਕ ਏਕਤਾ ਤੇ ਪੰਥਕ ਹਾਮੀ ਤੇ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਅਸੀਂ ਤਾਂ ਨੇਪਰੇ, ਅਸੀਂ ਤਾਂ ਉਹਦੇ 'ਤੇ ਸਨਮੁਖ ਹੋ ਕੇ ਨੇਪਰੇ ਚਾੜ੍ਹੇ। ਜੇ ਕੋਈ ਭੱਜਦਾ ਭੱਜ ਜਾਣਦੇ। ਜੇ ਅੱਜ ਵੀ ਆਹ ਮੁੰਡਾ ਕੈਂਡੀਡੇਟ, ਸਾਂਝਾ ਕੈਂਡੀਡੇਟ ਮੈਦਾਨ ਵਿੱਚ ਉਤਾਰਿਆ, ਉਹਨੂੰ ਕਦੇ ਕੋਈ ਜਥੇਬੰਦੀ ਕਹਿੰਦੀ ਜੀ ਸਾਡਾ ਕੈਂਡੀਡੇਟ ਹੈ, ਕਦੇ ਕੋਈ ਕਹਿੰਦੀ ਜੀ ਸਾਡੇ ਹੀ ਇਹ ਕੈਂਡੀਡੇਟ ਜੀ। ਕੈਂਡੀਡੇਟ ਸਾਂਝਾ ਹੈ, ਉਹਨੇ ਇੰਡੀਪੈਂਡੈਂਟ ਆਜ਼ਾਦ ਨੋਮੀਨੇਸ਼ਨ ਫਾਈਲ ਕੀਤੇ ਨੇ। ਕਵਰਿੰਗ ਉਮੀਦਵਾਰ ਸਾਡੇ ਦੇਖਿਆ, ਉਹ ਵੀ ਅਸੀਂ ਉਹਦੇ ਨਾਲ ਜਿਹੜਾ ਢੰਗ ਤਰੀਕਾ ਨੋਮੀਨੇਸ਼ਨ ਭਰਿਆ,
ਉਹ ਆਜ਼ਾਦ ਤੌਰ ਤੇ ਭਰਿਆ, ਉਹ ਸਾਂਝਾ ਕੈਂਡੀਡੇਟ ਹੈ ਸਾਰਿਆਂ ਦਾ, ਸਾਰੇ ਉਹਦੀ ਹਮਾਇਤ ਤੇ ਨੇ, ਕੋਈ ਇਹਦੇ ਖਿਲਾਫ ਨਹੀਂ ਚੱਲਿਆ। ਇਹਦੇ ਕਰਕੇ ਇਹ ਸੋਚਦੇ ਆ ਵੀ ਜਿਹੜਾ ਜੇ ਇਹ ਸਾਡਾ ਉੱਥੋਂ ਟ੍ਰਾਇਲ ਸਫਲ ਹੁੰਦਾ, ਹਾਰ ਜਿੱਤ ਵਾਲੀ ਗੱਲ ਨਹੀਂ, ਸਾਡਾ ਅਸੀਂ ਤਾਂ ਇੱਕ ਫਰੰਟ ਖੋਲ੍ਹਿਆ ਦਿਲ ਵੱਡਾ ਕਰਕੇ। ਸਾਨੂੰ ਨਾ ਕਿਹੋ ਵੀ ਅਸੀਂ ਪੰਥ ਤੋਂ ਬਾਹਰ ਹਾਂ, ਅਸੀਂ ਤਾਂ ਇਹ ਤਰੀਕੇ ਦੇ ਨਾਲ ਲੈ ਕੇ ਤੁਰੇ ਹਾਂ। ਪੰਥ ਵੱਡਾ ਹੁੰਦਾ, ਕੌਮ ਵੱਡੀ ਹੁੰਦੀ ਹੈ, ਇਨਸਾਨ ਛੋਟਾ ਹੁੰਦਾ। ਅਸੀਂ ਤਾਂ ਉਹ ਪੰਥ ਦੇ ਲਈ ਦਰਵਾਜ਼ਾ ਖੋਲ੍ਹ ਦਿੱਤਾ। ਅੱਗੋਂ ਇਹ ਚਲਾਉਂਦੇ ਨੇ, ਨਹੀਂ ਚਲਾਉਂਦੇ, ਅੱਗੋਂ ਇਹ ਪੰਥ ਦੇ ਨਾਲ ਚੱਲਣ ਵਾਲੇ ਹੁਣ ਤਾਂ ਇਹ ਸੋਚ ਲੈਣ ਵੀ ਚੱਲਣਾ ਜਾਂ ਨਹੀਂ ਚੱਲਣਾ। ਇਹ ਸਥਿਤੀ ਹੈ। ਅਗਲੀ ਬੋਲੋ ਜੀ। ਝਾੜੂ ਸਾਹਿਬ, ਵੱਡਾ ਸਵਾਲ ਇਹ ਵੀ ਹੈ ਕਿ ਜਿਵੇਂ ਤੁਹਾਡੇ ਵੱਲੋਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਪੰਥਕ ਉਮੀਦਵਾਰ ਭਾਈ ਸਨੀ ਦੇ ਭਰਾ ਨੂੰ ਕੈਂਡੀਡੇਟ ਵਜੋਂ ਉਤਾਰਿਆ, ਤਾਂ ਦੂਜੇ ਪਾਸੇ ਅਕਾਲੀ ਦਲ ਨੇ ਵੀ ਮੈਨੂੰ ਲੱਗਦਾ ਕਿ ਇਹੀ ਖੇਡ ਖੇਡੀ ਹੈ ਕਿ ਉਹਨਾਂ ਨੇ ਵੀ ਪੰਥਕ ਉਮੀਦਵਾਰ ਉਹਦੇ ਬਦਲ ਵਜੋਂ ਉਤਾਰ ਦਿੱਤਾ। ਤਾਂ ਕੀ ਲੱਗਦਾ ਕਿ ਮੁਕਾਬਲਾ ਆਪਸ 'ਚ ਰਹੇਗਾ ਜਾਂ ਜਿਹੜੀ ਪੰਥਕ ਵੋਟ ਆ ਡਿਵਰਟ ਹੋਏਗੀ? ਦੇਖੋ ਜੀ, ਜੋ ਹਾਲਾਤ ਪੰਜਾਬ ਦੇ ਨੇ, ਮੈਂ ਤਾਂ ਅਕਾਲੀ ਦਲ ਤਾਂ ਆਪਾਂ ਸਾਰੇ ਹੈਗੇ ਅਕਾਲੀ ਦਲ ਦੇ ਮੁੱਦੇ ਲਈ ਫਟੇ। ਹੁਣ ਬਾਦਲ ਪਰਿਵਾਰ ਨੂੰ ਕਹਿ ਸਕਦਾ ਮੈਂ ਤਾਂ, ਇਹਨੂੰ ਖੜਾਉਣਾ ਨਹੀਂ ਸੀ ਚਾਹੀਦਾ ਬੰਦਾ। ਕੈਂਡੀਡੇਟ ਇੱਕ ਹੋਣਾ ਚਾਹੀਦਾ ਸੀ ਜੇ ਪੰਜਾਬ ਦੇ ਕੌਮ ਦੇ ਹਿੱਤ ਵਿੱਚ ਅੱਗੇ ਗੱਲ ਚਲਾਉਣੀ ਸੀ। ਜੇ ਭਾਜਪਾ ਦੇ ਖਿਲਾਫ, ਕਾਂਗਰਸ ਦੇ ਖਿਲਾਫ, ਆਮ ਆਦਮੀ ਦੇ ਖਿਲਾਫ, ਜਿਹੜੀਆਂ ਪੰਜਾਬ ਦੇ ਖਿਲਾਫ ਸਰਕਾਰਾਂ ਰਹੀਆਂ ਨੇ ਬਣਾ ਕੇ ਪੰਜਾਬ ਦੇ ਖਿਲਾਫ ਚੱਲੀਆਂ ਨੇ, ਅੱਜ ਵਕਤ ਸੀਗਾ ਸਿੱਧਿਆਂ ਤੌਰ 'ਤੇ ਜਿਵੇਂ ਸਾਡਾ ਅਸੀਂ ਨੇ ਵੱਡਾ ਦਿਲ ਦਿਖਾਇਆ ਨਾ, ਇਸ ਤਰੀਕੇ ਦੇ ਨਾਲ ਇਹਨਾਂ ਨੂੰ ਵੀ ਵੱਡਾ ਦਿਲ ਦਿਖਾਉਣਾ ਚਾਹੀਦਾ। ਸੁਖਬੀਰ ਬਾਦਲ ਨੇ ਬਹੁਤ ਵੱਡੀ ਗਲਤੀ ਕੀਤੀ ਦੂਜਾ ਕੈਂਡੀਡੇਟ ਦੀ। ਤੁਸੀਂ ਕਹਿੰਦੇ ਹੋ ਕੈਂਡੀਡੇਟ ਖਿਲਾਰਨਾ ਨਹੀਂ ਸੀ ਚਾਹੀਦਾ ਸੁਖਬੀਰ ਸਿੰਘ ਬਾਦਲ ਨੂੰ, ਤੇ ਇੱਥੇ ਜਥੇਦਾਰ ਗੜਗੜ ਸਾਹਿਬ ਨੇ ਆਖਿਆ ਕਿ ਬੀਬੀ ਜੀ ਨੂੰ ਸਮਰਥਨ ਕਰੋ, ਅਕਾਲੀ ਦਲ ਦੇ ਉਮੀਦਵਾਰ ਨੇ ਉਹ। ਦੇਖੋ ਜੀ, ਅਕਾਲ ਤਖਤ ਸਾਹਿਬ ਮਹਾਨ ਹੈ ਤੇ ਉਹਦੇ ਬਾਰੇ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਇੱਕ ਧੜੇ ਦੇ, ਇੱਕ ਅਕਾਲੀ ਦਲ ਦੇ ਉਹ ਜਥੇਦਾਰ ਨਹੀਂ, ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੱਕਿਆਂ ਤੌਰ ਤੇ ਜਥੇਦਾਰ ਨਹੀਂ। ਜਥੇਦਾਰ ਗੜਗੜ ਸਾਹਿਬ ਨੇ ਟਿੱਪਣੀ ਕੀਤੀ ਹੈ ਤਾਂ ਕੁਝ ਨਾ ਕੁਝ ਸੋਚ ਸਮਝ ਕੇ ਕੀਤੀ ਹੋਊ ਨਾ ਫਿਰ ਉਹ ਤੇ। ਮੈਂ ਹੁਣ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਨਹੀਂ ਸੀ ਕਹਿਣਾ ਚਾਹੀਦਾ ਇੱਕ ਪਾਸੇ ਨੂੰ। ਉਹ ਮੈਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਬੇਨਤੀ ਕਰ ਸਕਦਾ ਵੀ ਅੱਜ ਤੁਹਾਡੇ ਕੋਲੇ ਵਕਤ ਹੈ ਕੌਮ ਨੂੰ ਇਕੱਠਿਆਂ ਕਰਨ ਦਾ। ਅੱਜ ਪ੍ਰਮਾਤਮਾ ਨੇ ਤੁਹਾਨੂੰ ਮੌਕਾ ਦਿੱਤਾ ਹੈ, ਪ੍ਰਮਾਤਮਾ ਨੇ ਤੁਹਾਨੂੰ ਬਾਂਗਡੋਰ ਦਿੱਤੀ ਹੈ। ਅੱਜ ਤੁਸੀਂ ਕੌਮ ਨੂੰ ਆਵਾਜ਼ ਮਾਰੋ ਸ੍ਰੀ ਅਕਾਲ ਤਖਤ ਸਾਹਿਬ ਦੇ। ਕਿਉਂ ਜੀ, ਅਸੀਂ ਅਕਾਲ ਤਖਤ ਸਾਹਿਬ ਦੇ ਥੱਲੇ ਹਾਂ, ਅਕਾਲ ਤਖਤ ਸਾਹਿਬ ਉੱਪਰ ਹੈ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੋਈ ਵੀ ਲੱਗੇ, ਅਸੀਂ ਉਹਦੀ ਇਸ ਤਰੀਕੇ ਦੇ ਨਾਲ ਬੇਇੱਜ਼ਤੀ ਨਹੀਂ ਕੀਤੀ ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰੀ, ਸੁਖਬੀਰ ਹੋਰੀ, ਜੋ ਇਹ ਸਾਰੇ ਅਕਾਲੀ ਧੜੇ ਸਾਡੇ ਕਰਦੇ ਆਏ ਨੇ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ, ਅਸੀਂ ਉਹਦੀ ਇੱਜ਼ਤ ਕਰਦੇ ਹਾਂ, ਪਰ ਉਹਨੂੰ ਮੈਂ ਤਾਂ ਬੇਨਤੀ ਕਰ ਸਕਦਾ ਉਹਨੂੰ ਅਸੀਂ ਇਸ ਤਰੀਕੇ ਦੇ ਸ਼ਬਦ ਨਹੀਂ ਬੋਲ ਸਕਦੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਸੀਗਾ ਸਿੱਖ ਕੌਮ ਨੂੰ, ਪੰਥ ਨੂੰ ਇੱਕ ਝੰਡੇ, ਇੱਕ ਏਜੰਡੇ ਥੱਲੇ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਦੇ ਵਿੱਚ ਕੋਈ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਸਵਾਲ ਤੇ ਵੀ ਨੇ, ਕਹਿੰਦੇ ਨੇ ਕਿ ਜਿਹੜੀਆਂ ਪੰਥ ਦੀਆਂ ਪੋਲੀਟੀਕਲ ਜਮਾਤਾਂ ਸੀ ਉਹ ਕਿਤੇ ਨਾ ਕਿਤੇ ਇਕੱਠੀਆਂ ਹੁੰਦੀਆਂ ਨਜ਼ਰ ਆਈਆਂ ਨੇ, ਤਾਂ ਖਾਸ ਤੌਰ ਤੇ ਇਹਦੇ ਨਾਲ ਮੁੱਖ ਮਕਸਦ ਬਣਦਾ ਸੀ ਨਿਹੰਗ ਸਿੰਘ ਜਥੇਬੰਦੀਆਂ ਨੇ, ਨਿਹੰਗ ਸਿੰਘ ਸੰਪਰਦਾਵਾਂ ਨੇ, ਉਹ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਨੂੰ ਸਮਰਥਨ ਕਿਉਂ ਨਹੀਂ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ? ਦੇਖੋ ਜੀ, ਮੈਂ ਇਹਦੇ ਬਾਰੇ ਕੀ ਕਹਾਂ, ਸਾਨੂੰ ਤਾਂ 40 ਸਾਲ ਇਸ ਗੱਲ ਦੇ ਨਹੀਂ ਪਤਾ ਲੱਗਿਆ। ਨਿਹੰਗ ਸਿੰਘਾਂ ਦਾ ਜਿਹੜਾ ਜੀਵਨ ਹੈ ਉਹ ਬਹੁਤ ਉੱਚਾ ਸੁੱਚਾ ਹੈ। ਨਿਹੰਗ ਸਿੰਘਾਂ ਕਰਕੇ ਹੀ ਸਾਡੀ ਕੌਮ ਇੱਥੇ ਤੱਕ ਆਈ ਹੈ। ਸਿੱਖ ਰਾਜ, ਸਿੱਖ ਸਟੇਟ, ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ, ਇਹ ਸਾਡੀਆਂ ਖਾਲਸਾ ਫੌਜੀ ਸੀਗੀਆਂ। ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ ਅੱਜ ਤੱਕ ਜੋ ਆਈਆਂ ਨੇ, ਇਹ ਸਾਡਾ ਨੀਵਾਂਪਣ ਥੱਲੇ ਤਾਂ ਸਾਡੇ ਨਿਹੰਗ ਸਿੰਘਾਂ ਦਾ ਗਿਆ। 1947 ਤੋਂ ਬਾਅਦ 84 ਤੱਕ ਤਾਂ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਸਾਡੇ ਜਿਹੜੇ ਨਿਹੰਗ ਸਿੰਘਾਂ ਦੇ ਜਿਹੜੇ ਜਥੇਦਾਰ ਨੇ ਉਹ ਕਾਂਗਰਸ ਲੈ ਗਈ ਫੜ ਕੇ। ਉਹਨਾਂ ਦੇ ਮੁਤਾਬਕ ਹੀ ਚੱਲਦੇ ਨੇ, ਸਿੱਖ ਪੰਥ ਦੇ ਮੁਤਾਬਕ ਚੱਲੀ ਨਹੀਂ। ਜਿਹੜੇ ਜਥੇਦਾਰ ਨੇ, ਜਿਹੜੇ ਵਿਚਾਰੇ ਨਿਹੰਗ ਸਿੰਘ ਨੇ, ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਫਤਿਹ ਵੀ ਬੁਲਾਉਂਦੇ ਹਾਂ, ਅਤੇ ਸਾਨੂੰ ਗੁਰੂ ਯਾਦ ਆਉਂਦਾ ਜਦੋਂ ਇਹਨਾਂ ਨੂੰ ਯਾਦ ਕਰਦੇ ਹਾਂ। ਪਰ ਜੇ ਦੇਖਿਆ ਜਾਵੇ ਜਥੇਦਾਰਾਂ ਦੀ ਤਾਂ ਕੋਈ ਚੰਗੀ ਭੂਮਿਕਾ ਕੌਮ ਪ੍ਰਤੀ, ਪੰਥ ਪ੍ਰਤੀ ਰਹੀ ਨਹੀਂ। ਇਹਨੇ ਤਾਂ ਕਿਤੇ ਤਿਆਰ ਤਾਂ ਹੋ ਰਹੇ ਨੇ, ਕਹਿੰਦੇ ਫੌਜਾਂ ਤਿਆਰ ਹੋ ਰਹੀਆਂ ਨੇ, ਦਮਾਲਾ ਵੀ ਸਜਾ ਰਹੇ ਹਾਂ, ਸ਼ਸਤਰ ਵੀ ਵਸਤਰ ਵੀ ਸਜਾ ਰਹੇ ਹਾਂ, ਅਤੇ ਫੌਜਾਂ ਤਿਆਰ ਨੇ। ਅੱਜ ਤੱਕ ਕੌਮ ਦੇ ਕੰਮ ਵਾਸਤੇ ਕਦੇ ਵੀ ਫੌਜ ਤਿਆਰ ਨਹੀਂ ਮੈਨੂੰ ਨਜ਼ਰ ਆਈ ਵੀ ਅਸੀਂ ਤਿਆਰ ਹਾਂ ਜੀ। ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਹੁੰਦਾ? ਜ਼ਿੰਮੇਵਾਰੀ ਤਾਂ ਕਿਤੇ ਕਿਹਨੇ ਚੱਕੀ ਨਹੀਂ ਕਦੇ ਵੀ। ਤੁਸੀਂ ਦੱਸੋ ਪਹਿਲਾਂ ਮੈਨੂੰ। ਸੰਤਾ ਸਿੰਘ ਹੈ, ਉਹ ਹੈਗਾ ਬੁੱਢੇ ਦਲ ਦਾ ਜਥੇਦਾਰ, ਲਈ ਫਿਰਦਾ CRP। ਬਾਬਾ ਬਲਵੀਰ ਸਿੰਘ ਹੈ, ਹੈਗਾ ਬੁੱਢੇ ਦਲ ਦਾ ਜਥੇਦਾਰ। ਹੈਗੀ ਫੌਜ ਵੱਡੀ ਹੁੰਦੀ ਹੈ ਕਿ ਪੁਲਿਸ ਵੱਡੀ ਹੁੰਦੀ ਹੈ? ਇਹਦਾ ਪੁਲਿਸ ਲਈ ਫਿਰਦੇ ਨੇ ਆਪਦੀ ਸੁਰੱਖਿਆ ਦੇ ਲਈ। ਤੇਰੇ ਮੇਰੇ ਵਰਗੇ ਤਾਂ ਲੈ ਜਾਣ, ਤਾਂ ਮੰਨਦੇ ਹਾਂ ਗੱਲ ਵੀ ਸਧਾਰਨ ਜਥੇਦਾਰ ਨੇ ਲਈ ਫਿਰਦੇ ਨੇ, ਹੋਰ ਲਈ ਫਿਰਦੇ ਨੇ। ਫੌਜ ਤੋਂ ਵੱਡੀ ਪੁਲਿਸ ਹੈ ਨਾ, ਪੁਲਿਸ ਤੋਂ ਵੱਡੀ ਫੌਜ ਹੈ ਦੇਸ਼ ਦੀ, ਸਭ ਤੋਂ ਵੱਡੀ, ਉਹੀ ਸੁਰੱਖਿਆ ਕਰ ਸਕਦੀ ਹੈ। ਅਤੇ ਇਹਨਾਂ ਕੋਲੇ ਫੌਜ ਤੋਂ ਬਾਅਦ ਪੁਲਿਸ ਲਾਈ ਫਿਰਦੇ ਨੇ। ਇਹਦਾ ਨੀਵਾਂ ਕਿਰਦਾਰ ਤਾਂ ਇਹਨਾਂ ਨੇ ਆਪ ਹੀ ਕਰਤਾ। ਇਹਨਾਂ ਨੇ ਪੂਲਾ ਇਹਨਾਂ ਦਾ ਕਿਹੜਾ ਨਿਹੰਗ ਨਹੀਂ ਇਹਨਾਂ ਦਾ ਦੱਸੋ ਪਹਿਲਾਂ ਮੈਨੂੰ। ਜਿਹੜੇ ਪੂਲਾ ਵੀ ਇਹਨਾਂ ਦਾ, ਕਿੰਨੇ
ਇਹਦਾ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਨਾਲ ਰਲ ਕੇ ਇਹਨਾਂ ਦਾ ਕੌਮ ਦੀ ਨਸਲਕੁਸ਼ੀ ਕੀਤੀ ਤੇ ਬੰਦੇ ਮਾਰੇ ਜੀ ਇਹਨਾਂ ਨੇ, ਜਟਾਣੀ ਦਾ ਪਰਿਵਾਰ ਮਾਰਿਆ ਜੀ। ਕਿਹੜਾ ਕੰਮ ਨਹੀਂ ਕੀਤਾ ਜੀ, ਦੱਸੋ ਪਹਿਲਾਂ ਮੈਨੂੰ। ਅੱਜ ਕੀ ਕਿਤੇ ਪੂਲੇ ਹਟ ਗਏ? ਇਹਨਾਂ ਕੋਲੇ ਪੂਲੇ ਨੇ। ਅੱਜ ਜੇ ਤੁਸੀਂ ਗੱਲ ਕਰਨੀ ਹੋਵੇ, ਜੇ ਪਹਿਲਾਂ ਜੇ ਸਰਕਾਰ ਤੋਂ ਲੁਕੋ ਰੱਖਣ, ਜੇ ਸਰਕਾਰ ਤੱਕ ਗੱਲ ਪਹੁੰਚਾਉਣੀ ਹੋਵੇ, ਇਹਨਾਂ ਕੋਲੇ ਦੋ ਜਿਹੜੇ ਬੈਠੇ ਨੇ ਇਹਨਾਂ ਕੋਲੇ ਗੱਲ ਕਰ ਲਓ ਤੇ ਤੁਹਾਡੀ 1 ਮਿੰਟ ਤੋਂ ਪਹਿਲਾਂ ਮੀਡੀਆ ਤੋਂ ਪਹਿਲਾਂ ਖਬਰ ਦਿੱਲੀ। ਇਹਨਾਂ ਦਾ ਕਿਰਦਾਰ ਹੋਇਆ ਇਹਨਾਂ ਨੇ ਕਿਰਦਾਰ ਕਿਤੇ ਦੇਖਿਆ ਇਹਨਾਂ ਨੇ? ਜਿੱਦੀ ਇਹ ਕਾਮਯਾਬ ਹੋ ਗਏ, ਜਿੱਦੇ ਜਿਨ੍ਹਾਂ ਦੇ ਜਥੇਦਾਰ ਸਿੱਧੇ ਹੋ ਗਏ, ਕੌਮ ਪ੍ਰਤੀ ਹੋ ਗਏ, ਨਿਹੰਗ ਸਿੰਘ ਫੌਜਾਂ ਨੇ ਸਾਰੀਆਂ ਨਹੀਂ ਹੋ ਜਾਣੇ। ਜਥੇਦਾਰ ਜਿਹੜੇ ਨਿਹੰਗ ਜਥੇਦਾਰ ਨੇ ਉਹ ਸਰਕਾਰ ਪੱਖੀ ਨੇ, ਜਿਹੜੇ ਨਿਹੰਗ ਸਿੰਘ ਨੇ ਉਹਨਾਂ ਜਥੇਦਾਰਾਂ ਥੱਲੇ ਨੇ, ਉਹ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ। ਗੱਲ ਤਾਂ ਇੱਥੇ ਹੈ ਨਾ, ਸਾਨੂੰ ਤਾਂ ਜਥੇਦਾਰਾਂ ਨੂੰ ਇਕੱਠਿਆਂ ਕਰਨ ਦੀ ਲੋੜ ਹੈ। ਸਿੱਖ ਪੰਥ ਪ੍ਰਸਤੀ ਲੈ ਕੇ ਜਾਣ ਦੀ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੇ। ਬੁੱਢਾ ਦਲ ਦਾ ਜਥੇਦਾਰ ਸੰਤਾ ਸਿੰਘ ਨੇ ਸਰਕਾਰ ਦੇ ਕਹੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਫੌਜ ਦੀ ਮਦਦ ਦੇ ਨਾਲ ਇੰਦਰਾ ਗਾਂਧੀ ਦੇ ਕਹਿਣ ਤੋਂ ਉਹ ਸਾਰੀ ਕਰਤੀ ਸਿੱਖ ਕੌਮ ਦੇ ਖਿਲਾਫ। ਸਿੱਖ ਪੰਥ ਨੂੰ ਨਹੀਂ ਪਸੰਦ ਆਈ, ਉਹਨਾਂ ਨੇ ਢਾਕੇ ਦੇ ਬਾਰੇ ਬਣਾਇਆ ਜੀ ਤੁਹਾਡੇ ਸਾਹਮਣੇ ਜੀ। ਉਸ ਨੂੰ ਅਕਾਲ ਤਖਤ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਨਿਹੰਗ ਸਿੰਘ ਸਿੱਖ ਪੰਥ ਦੇ ਨਾਲ ਹੀ ਨਹੀਂ ਖੜੇ, ਇਹਦਾ ਬਾਹਰ ਹੀ ਰਹੇ ਨੇ। ਇਸੇ ਕਰਕੇ ਇਹਨਾਂ ਕੋਲ ਕੋਈ ਨਾ ਤਾਂ ਤਖਤ ਸ੍ਰੀ ਪਟਨਾ ਸਾਹਿਬ ਦੀ ਜਥੇਦਾਰੀ ਇਹਨਾਂ ਕੋਲ, ਨਾ ਹਜ਼ੂਰ ਸਾਹਿਬ ਦੀ ਜਥੇਦਾਰੀ ਇਹਨਾਂ ਕੋਲ, ਨਾ ਇਹਨਾਂ ਕੋਲੇ ਸ੍ਰੀ ਅਕਾਲ ਤਖਤ ਸਾਹਿਬ ਦੀ, ਨਾ ਇਹਨਾਂ ਕੋਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ, ਨਾ ਸ੍ਰੀ ਦਮਦਮਾ ਸਾਹਿਬ ਦੀ। ਇਹ ਤਾਂ ਜਥੇਦਾਰੀ ਆਪਦੇ ਘਰੇ ਲਈ ਬੈਠੇ ਨੇ, ਆਪਾਂ ਉਹਦੇ ਇੱਕ ਉਹ ਬਣਾ ਕੇ ਮਿਸਲ ਬਣਾ ਕੇ। ਤਖਤ ਤਾਂ ਇਹਨਾਂ ਕੋਲੇ ਕੋਈ ਨਹੀਂ ਹੈ। ਝਾੜੂ ਸਾਹਿਬ ਵੀ ਇੱਕ ਸਵਾਲ ਹੈ ਕਿ ਕੀ ਲੱਗਦਾ ਕਿ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਮੁਕਾਬਲਾ ਕਿਹਦੇ ਨਾਲ, ਕਿਹੜੀ ਧਿਰ ਦਾ ਜਾਪਦਾ ਤੁਹਾਨੂੰ? ਕਿਉਂਕਿ ਗਰਾਊਂਡ ਦੇ ਹਾਲਾਤ ਵੀ ਤੁਸੀਂ ਦੇਖ ਕੇ ਆਏ ਹੋਵੋਗੇ ਤਾਂ ਜਾਣਕਾਰੀ ਵੀ ਹੋਊ ਤੁਹਾਨੂੰ। ਦੇਖੋ ਜੀ ਤੁਹਾਡੇ ਸਾਹਮਣੇ ਹੈ ਮੁਕਾਬਲਾ ਹੈਗਾ ਚ, ਇੱਕ ਪਾਸੇ ਸਰਕਾਰ, ਦੂਜੇ ਪਾਸੇ ਉਹ ਕਾਂਗਰਸੀ ਨੇ, ਤੇ ਤੀਜੇ ਪਾਸੇ ਇਹ ਸਿੱਖ ਪੰਥ ਹੈ, ਤੇ ਇੱਕ ਉਧਰੋਂ ਇੱਕ ਧਿਰ ਬਾਦਲ ਵਾਲੀ ਵੀ ਹੈ। ਭਾਈ ਮਨਦੀਪ ਸਿੰਘ ਮੁਕਾਬਲੇ 'ਚ ਹੈ ਨੇ ਵੈਸੇ? ਮੁਕਾਬਲੇ ਤਾਂ ਹੁਣ ਇਹਨਾਂ ਚਰਚਾ ਦੇ ਵਿਸ਼ੇ 'ਚ ਤਾਂ ਅੱਜ ਹੈ ਹੀ ਨੇ। ਹਾਰ ਜਿੱਤਣ ਦੀ ਗੱਲ ਵੱਖਰੀ ਗੱਲ ਹੈ, ਪਰ ਚਰਚਾ ਦੇ ਵਿਸ਼ੇ ਤਾਂ ਅੱਜ ਹੈਗੇ ਨੇ ਨਾ। ਉਹਦਾ ਵੱਖਰਾ ਵਿਸ਼ਾ ਹੈ। ਜਿੱਤ ਹਾਰ ਦਾ ਅੱਜ ਦਿਨ ਪਏ ਨੇ, ਕਿੱਧਰ ਨੂੰ ਜਾਂਦੀ ਹੈ, ਵੇਵ ਕਿੱਧਰ ਨੂੰ ਬਣਦੀ ਹੈ। ਇੱਕ ਉਹ ਵੀ ਦਫਾ ਰਿਹਾ ਕਿ ਜਦੋਂ ਬੀਬੀ ਖਾਲੜਾ ਦੀ ਖਡੂਰ ਸਾਹਿਬ ਹਲਕੇ ਤੋਂ ਉਸੇ ਹਲਕੇ ਤੋਂ ਹਾਰ ਹੋਈ ਸੀ, ਤਾਂ ਕੀ ਲੱਗਦਾ ਕਿ ਉਸੇ ਹਾਰ ਦੇ ਮੱਦੇਨਜ਼ਰ ਇਸ ਤਰ੍ਹਾਂ ਦੀਆਂ ਕਿਹੜੀਆਂ ਘਾਟਾਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਪੰਥ ਦਾ ਜਿਹੜਾ ਸਾਂਝਾ ਉਮੀਦਵਾਰ ਹੈ ਉਹਨਾਂ ਚੀਜ਼ਾਂ ਨੂੰ ਖਿਆਲ ਰੱਖਣ ਦੀ ਲੋੜ ਆ? ਦੇਖੋ ਜੀ, ਬੀਬੀ ਖਾਲੜਾ ਜੀ 2 ਵਾਰੀ ਇਲੈਕਸ਼ਨ ਲੜੇ ਸੀ, 99 'ਚ ਵੀ ਲੜੇ ਸੀਗੇ। ਉਦੋਂ ਅਸੀਂ ਇਕੱਠੇ ਸੀਗੇ। ਉਦੋਂ ਚੰਦੂ ਮਾਜਰਾ ਜਥੇਦਾਰ ਗੁਰਚਰਨ ਸਿੰਘ ਟੌੜੇ ਹੋਰੀ ਸਾਡੇ ਨਾਲ ਸੀਗੇ, ਅਸੀਂ ਸੰਗਰੂਰ ਜਿੱਤੇ ਸੀ। 99 ਦੀ ਇਲੈਕਸ਼ਨ ਇਕੱਠੀ ਲੜੀ ਸੀ। ਬੀਬੀ ਜੀ ਟੌੜਾ ਅਕਾਲੀ ਦਲ ਵੱਲੋਂ ਕੈਂਡੀਡੇਟ ਸੀ, ਉਧਰੋਂ ਬਣੇ ਸੀ, ਸਾਡੇ ਵੱਲੋਂ ਨਹੀਂ ਸੀ ਬਣੇ, ਉਹ ਤੋਂ ਹਾਰ ਗਏ ਸੀ। ਦੁਬਾਰੇ ਜਦੋਂ ਵਕਤ ਆਇਆ ਦੁਬਾਰੇ ਇਲੈਕਸ਼ਨ ਲੜਨਾ ਇੱਥੋਂ ਦੂਜੀ ਵਾਰ ਵੀ ਇਹ ਲੋਜ ਕਰ ਗਏ ਨੇ। ਤਰਨਤਾਰਨ ਕਹਿ ਲਓ, ਖੰਡੂਰ ਸਾਹਿਬ ਕਹਿ ਲਓ। ਇਹ ਤਾਂ ਹੁਣ ਉਸ ਇਲਾਕੇ ਦੇ ਖੰਡੂਰ ਸਾਹਿਬ ਦੀ ਸੰਗਤ ਸੋਚੇ ਵੀ ਸ਼ਹੀਦਾਂ ਗੁੰਮ ਬੰਦਿਆਂ ਨੂੰ, ਜਿਹੜੇ ਨੌਜਵਾਨ ਗੁੰਮ ਕੀਤੇ ਹੋਏ ਸੀਗੇ, ਜਿਹੜੇ ਲਾਸ਼ ਬਣਾ ਦਿੱਤੇ ਗਏ ਨੇ, ਗੁੰਮ ਕਰ ਦਿੱਤੇ ਗਏ ਨੇ। ਖਾਲੜਾ ਸਾਹਿਬ ਉਸੇ ਹੀ ਕੜੀ ਦੇ ਵਿੱਚ ਉਸੇ ਤਰੀਕੇ ਦੇ ਨਾਲ ਗੁੰਮ ਕੀਤੇ ਗਏ, ਉਸੇ ਤਰੀਕੇ ਦੇ ਨਾਲ ਲਾਸ਼ ਬਣਾ ਦਿੱਤੇ ਗਏ, ਉਸੇ ਤਰੀਕੇ ਦੇ ਨਾਲ ਲਾਵਾਰਸ ਕਰਕੇ ਉਹਨਾਂ ਨੂੰ ਨਹਿਰ ਦੇ ਵਿੱਚ ਤੇਰ ਦਿੱਤਾ ਗਿਆ। ਇਹ ਤਾਂ ਹੁਣ ਲੋਕਾਂ ਨੇ ਸੋਚਣਾ ਸੀ, ਪਹਿਲਾਂ ਵੀ 99 ਵਿੱਚ ਵੀ ਸੋਚਣਾ ਸੀਗਾ, ਜਦੋਂ ਦੁਬਾਰੇ ਇਲੈਕਸ਼ਨ ਲੜੀ ਉਹਨਾਂ ਨੇ 19 ਵਾਲੀ, ਉਦੋਂ ਵੀ ਸੋਚਣਾ ਸੀਗਾ। ਅਸੀਂ ਤਾਂ ਉਹਨਾਂ ਦੇ ਖਿਲਾਫ ਕਦੇ ਇਲੈਕਸ਼ਨ ਦੇ ਵਿੱਚ ਕੋਈ ਬੰਦਾ ਨਹੀਂ ਖਿਲਾਰਿਆ, ਅਸੀਂ ਤਾਂ ਉਹਦੇ ਹੱਕ 'ਚ ਹੀ ਰਹੇ ਹਾਂ ਅੱਜ ਵੀ। ਕਿ ਮਾਝੇ ਦੇ ਜਿਹੜੇ ਲੋਕ ਨੇ ਉਹਨਾਂ ਤੇ ਇਹ ਗੱਲ ਇਫੈਕਟ ਨਹੀਂ ਕਰੂਗੀ ਕਿ ਜਿਹੜਾ ਸੂਬਾ ਸੰਦੀਪ ਸਿੰਘ ਸੰਨੀ ਨੇ ਮਾਰਿਆ ਪਟਿਆਲਾ ਜੇਲ੍ਹ ਦੇ ਵਿੱਚ, ਤਾਂ ਉਹਨੇ ਸੂਬੇ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਤਰਨਤਾਰਨ ਦੇ ਜਿਹੜੇ ਲੋਕ ਸੀ, ਮਾਝੇ ਦੇ ਲੋਕ ਸੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਉਹਨਾਂ ਦੇ ਫਰਜ਼ੀ ਮੁਕਾਬਲੇ ਬਣਾ ਕੇ ਮਾਰੇ। ਇਹ ਚੀਜ਼ ਇਫੈਕਟ ਕਰਦੀ ਹੈ ਮਾਝੇ ਵਾਲਿਆਂ 'ਤੇ ਕਿ ਨਹੀਂ ਕਰਦੀ? ਮਾਝੇ 'ਤੇ ਕੀ ਪੰਜਾਬਤੀ ਕਰਦੀ ਹੈ ਜੀ। ਮਾਝੇ ਦੇ ਤਾਂ ਕਰਨੀ ਉਸ ਇਲਾਕੇ ਦਾ, ਉਸ ਪਿੰਡ ਦਾ ਕੋਈ ਵੀ ਬੰਦਾ ਇਹਨਾਂ ਨੇ ਮਾਰੇ ਬਿਨਾਂ ਨਹੀਂ ਛੱਡਿਆ। ਇਹ ਤਾਂ ਹੁਣ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਨਾ। ਇਹ ਤਾਂ ਪਬਲਿਕ ਨੇ ਫੈਸਲਾ ਕਰਨਾ, ਜਿਨ੍ਹਾਂ ਦੇ ਨਾਲ ਹੋਏ ਹੈ ਮਾਝੇ ਦੇ ਵਿੱਚ ਹੋਏ ਨੇ। ਝੂਠੇ ਪੁਲਿਸ ਮੁਕਾਬਲੇ ਹੋਏ ਨੇ, ਸੱਚੇ ਵੀ ਹੋਏ ਨੇ, ਤੇ ਝੂਠੇ ਵੱਧ ਹੋਏ ਨੇ, ਸੱਚੇ ਘੱਟ ਹੋਏ ਨੇ। ਜਿਹੜੇ ਸੱਚੇ ਪੁਲਿਸ ਮੁਕਾਬਲੇ ਨੇ ਉਹ ਲੰਬੇ ਚੱਲੇ ਨੇ, ਉਹਨਾਂ ਦੇ ਨਤੀਜੇ ਹੋਰ ਨਿਕਲੇ ਨੇ। ਠੀਕ ਨਹੀਂ ਗੱਲ? ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਉਹ ਤਾਂ ਬਸ ਕਰਨ ਤੋਂ ਬਾਅਦ ਹੀ ਕਹਿੰਦੇ ਨੇ ਝੂਠਾ ਪੁਲਿਸ ਮੁਕਾਬਲਾ ਹੋ ਗਿਆ ਜੀ। ਉਹਦੇ ਵਿੱਚ ਮੁਕਾਬਲਾ ਨਹੀਂ ਸੀ ਹੋਇਆ, ਇੱਕ ਤਰਫਾ ਹੀ ਹੁੰਦੀ ਸੀ। ਬੰਦਾ ਫੜਿਆ, ਇਨਵੈਸਟੀਗੇਸ਼ਨ ਦੇ ਬਾਅਦ ਬੰਨਿਆ, ਗੋਲੀਆਂ ਮਾਰੀਆਂ ਤੇ ਤੜਕੇ ਨੂੰ ਅਖਬਾਰਾਂ 'ਚ ਲਾਤਾ ਜੀ ਮੁਕਾਬਲਾ ਹੋ ਗਿਆ। ਜਿਹੜੇ ਮੁਕਾਬਲੇ ਉਹਨੇ ਲੰਬੇ ਚੱਲੇ ਨੇ, ਹੋਏ ਵੀ ਨੇ। ਜਿਹੜੇ ਮਾਝੇ ਦੇ ਨੌਜਵਾਨ ਨੇ ਉਹ ਕੀ ਸੋਚਦੇ ਨੇ ਕਿ ਸਾਡੇ ਨਾਲ ਇਹ ਕੁਝ ਵਾਪਰਿਆ, ਜਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਕਿ ਨਹੀਂ ਸਮਝਦੇ ਇਹਨਾਂ ਚੀਜ਼ਾਂ ਨੂੰ? ਦੇਖੋ ਜੀ, ਜੇ ਮਾਝੇ ਤੋਂ ਇਲਾਵਾ ਪੰਜਾਬ ਦੇ ਲੋਕ ਤਾਂ ਉਹੀ ਨੇ ਨਾ, ਮਾਝੇ ਦੇ ਨਾਲ ਤਾਂ ਪੰਜਾਬ ਦੇ ਲੋਕ ਤਾਂ ਉਹੀ ਨੇ। ਜੇ ਪੰਜਾਬ ਦੇ ਲੋਕਾਂ ਨੂੰ, ਨੌਜਵਾਨ ਮੁੰਡਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ, ਜਿਹੜੀ ਲੜਾਈ ਕੌਮ ਦੀ ਉੱਥੋਂ ਤੋਂ ਲੈ ਕੇ ਅਸੀਂ ਇੱਥੇ ਤੱਕ ਲੈ ਕੇ ਆਏ, ਜਿਹੜੀ ਸਾਡੀ ਇਹ ਘਸਾਈ ਕਰਵਾਈ ਹੈ, ਇਹ ਨੌਜਵਾਨਾਂ ਨੂੰ ਪਤਾ ਨਹੀਂ ਲੱਗਿਆ ਇਸ ਗੱਲ ਦਾ। ਅੱਜ ਤੱਕ ਇਹਨੂੰ ਸੋਚਣਾ ਚਾਹੀਦਾ, ਸਮਝਣਾ ਚਾਹੀਦਾ, ਪ੍ਰਾਤਨ ਸੋਚਣਾ ਚਾਹੀਦਾ ਹੈ ਕਿਹਨੇ ਲੜਾਈ ਗਰਾਊਂਡ ਤੋਂ ਲੜੀ ਹੈ, ਕਿਵੇਂ ਲੜੀ ਹੈ, ਕਿਹੜੇ ਕਾਰਨ ਲੜੀ ਹੈ, ਕੀ ਵਜ੍ਹਾ ਸੀਗੀ।
ਇਹ ਤਾਂ ਹੁਣ ਨੌਜਵਾਨੀ ਨੇ ਆਉਣ ਵਾਲੀ ਨੇ ਸੋਚਣਾ। ਆਪਦੀ ਕਬੀਲਦਾਰੀ ਹੁਣ ਨੌਜਵਾਨੀ ਹੈ, ਆਪ ਸਾਂਭ। ਹੁਣ ਇਹ ਜਵਾਨ ਹੋ ਗਏ ਨੇ ਸਾਰੇ, ਸਾਡੀ ਤਾਂ ਉਮਰ ਲੰਘਣ ਵਾਲੇ ਪਾਸੇ ਹੋ ਗਈ, ਇੱਥੇ ਦੇਖ ਲਿਆ ਸਾਰਾ ਕੁਝ। ਹੁਣ ਤਾਂ ਅਸੀਂ ਇਹਨਾਂ ਨੂੰ ਇਹਨਾਂ ਭਵਿੱਖ ਹੈ, ਆਉਣ ਵਾਲਾ ਭਵਿੱਖ ਸਾਡੇ ਨੌਜਵਾਨ ਨੇ। ਹੁਣ ਤਾਂ ਨੌਜਵਾਨਾਂ ਨੇ ਦੇਖਣਾ ਸਾਡਿਆਂ ਨੂੰ। ਨੌਜਵਾਨਾਂ ਨੂੰ ਸੇਧ ਦੇ ਸਕਦੇ ਹਾਂ, ਦੱਸ ਸਕਦੇ ਹਾਂ ਕਿੱਥੋਂ ਕੀ ਹੈ, ਉਹ ਢੰਗ ਤਰੀਕੇ ਨਾਲ ਚਲਾ ਸਕਦੇ ਹਾਂ। ਅੱਗੇ ਨੌਜਵਾਨੀ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਾਂ ਇਹ ਗੱਲ ਕਹਿੰਦੇ ਤੁਹਾਡੇ ਕੋਲ ਇੱਕ ਫਰੰਟ ਪਿਆ, ਤੁਹਾਡੇ ਕੋਲ ਇੱਕ ਵਿਚਾਰਧਾਰਾ ਹੈਗੀ ਤੁਹਾਡੇ ਕੋਲ, ਆਓ ਇਹਨੂੰ ਚਲਾ ਲਓ। ਸਦਾ ਵਾਸਤੇ ਤਾਂ ਕਿਸੇ ਦੀ ਨਾ ਪਾਰਟੀ ਹੁੰਦੀ ਨਾ ਹੋਰ ਹੁੰਦੀ। ਇਹ ਸਿੱਖ ਕੌਮ ਦਾ ਮੰਚ ਹੈ, ਇਹ ਪਲੇਟਫਾਰਮ ਸਾਂਝਾ ਹੈ। ਆਓ ਬੈਠ ਕੇ ਆਪਾਂ ਮਸਲੇ ਨੂੰ ਲੈ ਕੇ ਚੱਲੀਏ, ਆਪਦੀ ਕਬੀਲਦਾਰੀ ਆਪ ਸਾਹਮਣ। ਅੱਜ ਤਾਂ ਤੁਹਾਨੂੰ ਸਲਾਹਾਂ ਦੇ ਸਕਦੇ ਹਾਂ, ਲਿਜਾ ਸਕਦੇ ਹਾਂ, ਉਂਗਲ ਫੜ ਕੇ ਤੋੜ ਸਕਦੇ ਹਾਂ ਕਿਹੜਾ ਪੱਖ ਸਹੀ ਹੈ ਕਿਹੜਾ ਗਲਤ ਹੈ। ਆਉਣ ਵਾਲਾ ਤਾਂ ਹੁਣ ਸਾਡੇ ਨੌਜਵਾਨਾਂ ਨੇ ਸੋਚਣਾ। ਅਸੀਂ ਤਾਂ ਦਰਵਾਜ਼ੇ ਸਾਰੇ ਸਾਡੇ ਤਾਂ ਹੱਥ ਖੁੱਲ੍ਹੇ ਨੇ। ਸਾਡੀ ਤਾਂ ਹੁਣ ਕੀ ਅਸੀਂ ਨੇ ਲੈ ਕੇ ਜਾਣਾ। ਜੇ ਅਸੀਂ ਨੇ ਮੌਜ ਮਸਤੀਆਂ ਕਰਨ ਵਾਲੀਆਂ ਹੁੰਦੀਆਂ, ਜੇ ਇਕੱਲੀਆਂ MLA MP ਬਣਨਾ ਹੁੰਦਾ, ਕੇਂਦਰੀ ਮੰਤਰੀ ਬਣਨਾ ਹੁੰਦਾ ਜਾਂ ਵਜ਼ੀਰ ਬਣਨਾ ਹੁੰਦਾ, ਉਹ ਤਾਂ ਉਦੋਂ ਸਾਨੂੰ ਸਰਕਾਰਾਂ ਕਹਿੰਦੀ ਵੀ ਮਾੜਾ ਜਿਹਾ ਇੱਧਰਲੇ ਸਾਡੇ ਵਾਲਾ ਪਾਸਾ ਸਾਡੇ ਵਾਲਾ ਹੱਥ ਫੜ ਲਓ, ਇੱਧਰਲੇ ਪਾਸੇ ਨੂੰ ਆ ਜਾਓ। ਉਹ ਤਾਂ ਅਸੀਂ ਉਸ ਟਾਈਮ ਕਰ ਸਕਦੇ ਸੀ। ਹੁਣ ਤਾਂ ਸਾਡੀ ਉਹ ਲਾਲਸਾ ਵੀ ਸਾਡੀ ਤਾਂ ਹੈ ਨਹੀਂ। ਹੁਣ ਤਾਂ ਸਾਡੀ ਤਾਂ ਸਿੱਖ ਪੰਥ ਦੇ ਲਈ ਹੈ। ਹੁਣ ਤਾਂ ਸਾਡੇ ਤਾਂ ਨੌਜਵਾਨ ਨੇ ਇੱਧਰਲੇ ਪਾਸੇ ਨੂੰ ਆਉਣ। ਅੱਜ ਤਾਂ ਜੇ ਉਹ ਹੰਡਾਉਣਾ ਹੁੰਦਾ ਉਹ ਸਾਡਾ ਵਕਤ ਲੰਘ ਚੁੱਕਿਆ, ਨਾ ਹੀ ਅਸੀਂ ਉੱਧਰਲੇ ਪਾਸੇ ਨਹੀਂ ਜਾਈਏ। ਤਰਨਤਾਰਨ ਦੇ ਜਿਮਣੀ ਚੋਣ ਨੂੰ ਲੈ ਕੇ ਸਿੱਧੂ ਸਾਹਿਬ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਤਮਾਮ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ। ਤੇ ਖਾਸ ਤੌਰ ਤੇ ਇਹ ਦੇਖਣਾ ਹੋਵੇਗਾ ਕਿ ਕੁਝ ਕੁ ਦਿਨਾਂ ਤੱਕ ਤਰਨਤਾਰਨ ਜਿਮਣੀ ਚੋਣ ਦੇ ਨਤੀਜੇ ਕਿਹੜੀ ਧਿਰ ਦੀ ਹਮਾਇਤ ਦੇ ਵਿੱਚ ਹੋਣਗੇ, ਔਰ ਇਸੇ ਨੂੰ ਲੈ ਕੇ ਤਮਾਮ ਸਾਰੇ ਵਿਸ਼ਿਆਂ ਦੇ ਉੱਪਰ ਵੀ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।